रो रहा है ਜ਼ਾਰੋ ਜ਼ਾਰ ਉਹਨੂੰ ਕਹਿ ਰਿਹਾ ਵੀ ਸਾਡਾ ਬਹੁਤ ਬੁਰਾ ਹਾਲ ਹੈ, ਇਹ ਟੁੱਟੇਗਾ, ਇਹ ਅਸੀਂ ਸਾਡਾ ਵੋਲਕੈਨੋ ਹੈ, ਇੱਕ ਲਾਵਾ ਬਣ ਰਿਹਾ ਇਕੱਠਾ। ਇੰਡੀਆ ਦੇ ਬਾਕੀ ਕਿਸੇ ਨੇ ਸਾਡੇ ਨਾਲ ਨਹੀਂ ਖਲੋਤੇ, ਦੇ ਆਰ ਨਾਟ ਫੀਲਿੰਗ ਦਾ ਪੇਨ, ਦੇ ਆਰ ਨਾਟ ਸਟੈਂਡਿੰਗ, ਇਹ वो। ਉਹਨੇ ਕਿਹਾ ਫਿਰ ਵੀ ਮੇਰਾ ਫੇਥ ਹੈ ਔਰ ਮੈਂ ਮੁਸਲਮਾਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਅੱਲਾ ਤੇ ਫੇਥ ਰੱਖੋ, ਕੋਈ ਮੌਜਿਜ਼ ਆਏਗਾ। ਜੋ ਕਹਿੰਦਾ ਕਿ ਵੀ ਜਿਵੇਂ ਮੌਜਿਜ਼ ਉਹਨਾਂ ਨੂੰ ਲੈ ਕੇ ਇੱਕ ਨਵੀਂ ਲੈਂਡ ਵੱਲ ਨਿਕਲ ਗਿਆ, ਕਿ ਕਸ਼ਮੀਰ ਵਾਲੇ ਵੀ ਜਿਹੜੇ ਨੇ ਨਵੇਂ ਨਹੀਂ ਕਹਿੰਦਾ ਅਸੀਂ ਨਾਲ ਹੀ, ਅਸੀਂ ਇੰਡੀਆ ਨੂੰ ਮੈਂ ਕਹਿਣਾ ਚਾਹੁੰਦਾ ਮੈਂ ਫਲਾਣਾ। ਜਦੋਂ ਜ਼ੁਲਮ ਦੇ ਪਾਪਾਂ ਦਾ ਘੜਾ ਭਰ ਜਾਂਦਾ ਹੈ ਫਿਰ ਰੱਬ ਦੇ ਜਿਹੜੀ ਹੈ ਬਖਸ਼ਿਸ਼ ਦੇ ਨਾਲ ਤੁਸੀਂ ਲੜਦੇ ਹੋ। ਫਾਰੂਕ ਅਬਦੁੱਲੇ ਦੇ ਮਾਮਲੇ 'ਚ ਤਾਂ ਇਹ ਖਾਨਦਾਨ ਦੋਸ਼ੀ ਹੈ। ਸ਼ੇਖ ਅਬਦੁੱਲੇ ਨੇ ਹੀ ਜਿਹੜਾ ਹੈ ਉਹ ਫਸਾਇਆ ਕਸ਼ਮੀਰੀਆਂ ਨੂੰ ਨਹਿਰੂ ਦੀ ਔਰ ਹਿੰਦੂਆਂ ਦੀ ਚੁੰਗਲ ਦੇ ਵਿੱਚ। ਕਸ਼ਮੀਰੀਆਂ ਦੇ ਕੋਲ ਜੇ ਕੋਈ ਸੀ ਉਹ ਸੈਯਦ ਅਲੀ ਸ਼ਾਹ ਗਿਲਾਨੀ ਵਰਗਾ ਬਜ਼ੁਰਗ ਜਿਹੜਾ ਖਲੋਤਾ ਰਿਹਾ ਆਪਣੇ ਮੌਕਫ ਤੇ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਨੇ ਪ੍ਰਸਿੱਧ ਮੀਡੀਆ ਪਰਸਨੈਲਿਟੀ ਕਰਨ ਥਾਪਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪੂਰੀ ਤਰ੍ਹਾਂ ਬੁਜ਼ਦਿਲੀ ਦਾ ਪ੍ਰਗਟਾਵਾ ਕੀਤਾ। ਇਸ ਇੰਟਰਵਿਊ ਵਿੱਚ ਫਾਰੂਕ ਅਬਦੁੱਲਾ ਜ਼ਾਰੋ ਜ਼ਾਰ ਰੋਇਆ ਅਤੇ ਉਸਨੇ ਕਿਹਾ ਕਿ ਕੋਈ ਮੂਸਾ ਵਰਗਾ ਪੈਗੰਬਰ ਹੀ ਭਾਰਤੀ ਮੁਸਲਮਾਨਾਂ ਨੂੰ ਹਿੰਦੂ ਤਵੀ ਕੈਦ ਚੋਂ ਛੁਟਕਾਰਾ ਪਵਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਕੱਲ੍ਹ ਅਸੀਂ ਮਹਿਬੂਬਾ ਮੁਫਤੀ ਦਾ ਜ਼ਿਕਰ ਕੀਤਾ ਸੀ ਕਿ ਉਹਨੇ ਖਾਮਖਾਹ ਅੱਜ ਦੇ ਹਿੰਦੂਤਵਾ ਰਜੀਮ ਨੂੰ ਜ਼ਿਆਉਲ ਹੱਕ ਦੇ ਪਾਕਿਸਤਾਨ ਨਾਲ ਕੰਪੇਅਰ ਕੀਤਾ। ਉਹਦੀ ਕੋਈ ਲੋੜ ਨਹੀਂ ਸੀ। ਅੱਜ ਜਿਹੜਾ ਦੂਸਰਾ ਵੱਡਾ ਲੀਡਰ ਨੈਸ਼ਨਲ ਕਾਨਫਰੰਸ ਪਾਰਟੀ ਦਾ, ਉਹ ਤਾਂ PDP ਹੈ, ਉਹਦੀ ਪਾਰਟੀ ਮਹਿਬੂਬਾ ਦੀ ਜੀ, ਉਹਦਾ ਇੱਕ ਇੰਟਰਵਿਊ ਫਾਰੂਕ ਅਬਦੁੱਲਾ, ਸ਼ੇਖ ਅਬਦੁੱਲੇ ਦਾ ਪੁੱਤਰ, ਜਿਸ ਸ਼ੇਖ ਅਬਦੁੱਲੇ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਕਿਸਮਤ ਜਿਹੜੀ ਹੈ ਉਹ ਹਿੰਦੂਆਂ ਦੇ ਨਾਲ ਜੋੜੀ, ਵੱਡਾ ਗੁਨਾਹ ਕੀਤਾ। ਜਿਵੇਂ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਕਿਸਮਤ ਹਿੰਦੂਆਂ ਨਾਲ ਜੋੜ ਕੇ ਇੱਕ ਵੱਡਾ ਗੁਨਾਹ ਕੀਤਾ ਜੀ। ਫਾਰੂਕ ਅਬਦੁੱਲਾ ਨੂੰ ਇੰਟਰਵਿਊ ਕਰ ਰਿਹਾ ਕਰਨ ਥਾਪਰ, ਪ੍ਰੋਮੀਨੈਂਟ ਪਰਸਨੈਲਿਟੀ ਹੈ, ਔਰ ਉਹ ਉਸ ਇੰਟਰਵਿਊ ਦੇ ਵਿੱਚ ਹੁਣ ਇੱਕ ਲੀਡਰ ਆਪਣੇ ਲੋਕਾਂ ਦੀ ਰਹਿਨੁਮਾਈ ਕਰਦਾ, ਨੋ ਮੈਟਰ ਕਿੰਨੇ ਟਫ ਸਰਕਮਸਟਾਂਸਿਸ ਹੋਣ। ਤੁਸੀਂ ਇਹੀ ਨਹੀਂ ਵੀ ਉਹਨਾਂ ਦੇ ਨਾਲ ਖਲੋਂਦੇ ਹੋ, ਤੁਸੀਂ ਇੱਕ ਡੂੰਘੇ ਘੁੱਪ ਹਨੇਰੇ ਦੇ ਵਿੱਚ ਵੀ ਰੌਸ਼ਨੀ ਦਿਖਾਉਂਦੇ ਹੋ ਕਿ ਭਾਈ ਇਹ ਰੌਸ਼ਨੀ ਹੈ। ਅਤੇ ਜਦੋਂ ਤੁਸੀਂ ਜਿਹੜਾ ਉਹ ਆਪਣਾ ਰੋਣ ਧੋਣ ਲੱਗ ਜਾਓ ਔਰ ਉਸ ਸਾਰੇ ਨੂੰ ਫਿਰ ਛੱਡ ਦਿਓ ਰੱਬ ਦੇ ਉੱਤੇ ਕਿ ਕਰੇਗਾ, ਇਹਦਾ ਮਤਲਬ ਹੈ ਕਿ ਵੀ ਇੱਕ ਤਾਂ ਇਹ ਫਾਰੂਕ ਅਬਦੁੱਲੇ ਦੇ ਮਾਮਲੇ 'ਚ ਤਾਂ ਇਹ ਖਾਨਦਾਨ ਦੋਸ਼ੀ ਹੈ। ਸ਼ੇਖ ਅਬਦੁੱਲੇ ਨੇ ਹੀ ਜਿਹੜਾ ਹੈ ਉਹ ਫਸਾਇਆ ਕਸ਼ਮੀਰੀਆਂ ਨੂੰ ਨਹਿਰੂ ਦੀ ਔਰ ਹਿੰਦੂਆਂ ਦੀ ਚੁੰਗਲ ਦੇ ਵਿੱਚ। ਅਤੇ ਦੂਸਰੇ ਪਾਸੇ ਫਿਰ ਇਹ ਵੀ ਜਿਹੜੀ ਲਾਸਟ ਸਾਈ ਆਫ ਦਾ ਮੂਰ ਇੱਕ ਕਿਹਾ ਜਾਂਦਾ ਹੈ ਕਿ ਵੀ ਆਲਮੋਸਟ 600-700 ਸਾਲ ਸਪੇਨ ਦੇ ਉੱਤੇ ਅਰਬਾਂ ਦਾ ਮੁਸਲਮਾਨਾਂ ਦਾ ਰਾਜ ਸੀ। ਫਾਈਨਲੀ 1492 ਪੀਰੀਅਡ ਜਦੋਂ ਇਨਕੁਇਜ਼ੀਸ਼ਨ ਦੇ ਥੱਲੇ ਵਾਪਸ ਕ੍ਰਿਸਚੀਅਨਿਟੀ ਔਰ ਵਾਇਲੈਂਟਲੀ ਉਹ ਮਾਰਦੇ ਨੇ ਔਰ ਕਨਵਰਟ ਕਰਦੇ ਨੇ, ਅਤੇ ਜਿਹੜਾ ਲਾਸਟ ਉਹਨਾਂ ਦਾ ਬਾਦਸ਼ਾਹ ਜਾਂ ਜੋ ਵੀ ਹੈੱਡ ਸੀ, ਉਹ ਇੱਕ ਡੀਲ ਹੁੰਦੀ ਆ ਵੀ ਤੁਸੀਂ ਛੱਡ ਜਾਓ, ਉਹ ਆਪਣੀ ਮਾਂ, ਆਪਣੇ ਟੱਬਰ ਔਰ ਕੁਛ ਲਾਇਲਿਸਟ ਨਾਲ ਨਿਕਲ ਰਿਹਾ ਪਹਾੜੀ ਦੇ ਉੱਤੋਂ ਦੀ। ਲਾਸਟ ਜੋ ਜਿੱਥੋਂ ਹੱਦ ਮੁੱਕਦੀ ਸੀ, ਉਹ ਇੱਕ ਵਾਰ ਪਿੱਛੇ ਮੁੜ ਕੇ ਦੇਖਦਾ ਔਰ ਉਹਨੂੰ ਇੱਕ ਜਿਹੜੇ ਆ ਉਹ ਡੂੰਘੀ ਲੈਂਦਾ ਇਹਨੂੰ, ਜਿਹਨੂੰ ਕਹਿੰਦੇ ਨੇ ਅਸੀਂ ਹੌਕਾ ਭਰਦਾ, ਅਤੇ ਉਹਦੀ ਮਾਂ ਤੁਰੀ ਜਾਂਦੀ ਹੈ ਨਾਲ, ਉਹਨੂੰ ਕਹਿੰਦੀ ਹੈ ਕਿ ਡੋਂਟ ਕਰਾਈ ਲਾਈਕ ਏ ਵੂਮਨ ਵਟ ਯੂ ਕੁਡਨਟ ਡਿਫੈਂਡ ਲਾਈਕ ਏ ਮੈਨ। ਇੱਦਾਂ ਦਾ ਡਾਇਲੋਗ ਸੀ ਕਿ ਐਵੇਂ ਜਨਾਨੀਆਂ ਵਾਂਗ ਜਿਹੜਾ ਉਹ ਚੀਕਾਂ ਨਾ ਮਾਰ, ਜੇ ਤੂੰ ਮਰਦ ਸੀ ਤਾਂ ਡਿਫੈਂਡ ਕਰਦਾ। ਹੁਣ ਮਤਲਬ ਮੈਂ ਜਦੋਂ ਅੱਜ ਫਾਰੂਕ ਅਬਦੁੱਲਾ ਦਾ ਉਹ ਇੰਟਰਵਿਊ ਦੇਖਿਆ, ਮੈਂ ਕਿਹਾ ਉਹ ਰੋ ਰਿਹਾ ਜ਼ਾਰੋ ਜ਼ਾਰ, ਉਹਨੂੰ ਉਹ ਕਹਿ ਰਿਹਾ ਵੀ ਸਾਡਾ ਬਹੁਤ ਬੁਰਾ ਹਾਲ ਹੈ, ਇਹ ਟੁੱਟੇਗਾ, ਇਹ ਅਸੀਂ ਸਾਡਾ ਵੋਲਕੈਨੋ ਹੈ, ਇੱਕ ਲਾਵਾ ਬਣ ਰਿਹਾ ਇਕੱਠਾ, ਉਹ ਹੋਏਗਾ। ਫਿਰ ਉਹਨੇ ਕਿਹਾ ਜੀ ਫਿਰ ਲਾਵਾ ਕਿੱਧਰ ਨੂੰ ਜਾਏਗਾ, ਕੀ ਫੁੱਟੇਗਾ, ਇਹ ਇੰਡੀਆ ਦੇ ਲਈ ਉਹ ਕਹਿੰਦਾ ਜੀ। ਫਿਰ ਉਹ ਰੋਣ ਲੱਗ ਗਿਆ ਕਿ ਜੀ ਇੰਡੀਆ ਦੇ ਬਾਕੀ ਕਿਸੇ ਨੇ ਸਾਡੇ ਨਾਲ ਨਹੀਂ ਖਲੋਤੇ, ਦੇ ਆਰ ਨਾਟ ਫੀਲਿੰਗ ਦਾ ਪੇਨ, ਦੇ ਆਰ ਨਾਟ ਸਟੈਂਡਿੰਗ, ਇਹ वो। ਪਰ ਮੈਨੂੰ ਹੈਰਾਨੀ ਹੋਈ ਜਦੋਂ ਉਹਨੂੰ ਕਿਹਾ, ਉਹਨੇ ਕਿਹਾ ਫਿਰ ਵੀ ਮੇਰਾ ਫੇਥ ਹੈ
और मैं मुसलमानों को भी ये कहना चाहता है कि भाई अल्लाह ते फेथ रखो, कोई मौजिज़ आएगा। फिर वो मौजिज़ की कहानी सुनाने लग गया। मौजिज़ पैगंबर है जिन्होंने हज़रत मूसा इस्लाम कहा जाता है, यहूदियों के भी क्रिश्चियनिटी के भी। और सलेवरी की कहानी है कि जो यहूदी जड़े ने वो इजिप्ट के फिरौन जिन्होंं असी हुण भी कोई बड़ा हंकारिया होए तो उन्होंने कहता कि अपने आप को बड़ा फिरौन समझदा है। वो फिरौन जिहड़ा बादशाह सी, अपने उन्हें मंदिर बनवाए हुए सी अपने रब दे अगेंस्ट, तो है ही। और जिहड़ी कहानी है बहुत सारे तीनों ही मजहबां की ट्रैडिशन दे विच उन्हां दियां किताबां दे विच मौजूद है कि भी फाइनली रब ने देखा कि भाई इनू हुण इहदी फिरौनीयत खत्म करनी है फिरौन दी, और उहदे च मौजिज़ हज़रत मूसा पैदा हो। एक वखरी कहानी है किवें पैदा होए, पले किवें, फाइनली उहदे राजे दी राणी बीमार हुई, की होया। और मुक्दी गल कि भी ये डिसाइड किया है कि जिहड़े सारे यहूदी गुलाम बनाए हुए सी इजिप्ट दे विच उन्हां नूं छड्ड दिता जाए, उन्हां नूं लिबरेट करता जाए। पर जो ही वो पूरा अपने कतार बन के तुरे उन्हां दी हज़रत मौजिज़ दी अगवाई च, ते जदों दरिया दे विचकार पहुँचे जां कंढे पहुँचे तो उहदी फौज ने अटैक किया। लेकिन इन द मीन टाइम वो दूजे विचकार दे पासे सी, निकल गए सी इधर पानी चो, दरिया दो हिस्सों च फट गया तो फिरौन और उहदी फौज सारी मारी गई। हुण ये कहानी है मौजिज़ दी। और यही जदों पास ओवर का त्यौहार यहूदी मनाते ने, वो डिफिकल्टीज़ किवें सिनाई दे डेजर्ट च किवें गवाचा राह ते किवें मौजिज़ ने उन्होंने उस गुलामी चों कढ़िया। हुण इस नूं वो कह रहा है कि भी अच्छा हुण दिलचस्प गल यह है भी वो पूरा शतूंगड़ा करन थापर, हालांकि बड़ा भावुक जे ढंग नाल फारूक अब्दुल्ला कह रहा, तो वो कहता है कि भी जिवें मौजिज़ उन्होंने लैके एक नवीं लैंड वाल निकल गया कि कश्मीर वाले भी जड़े ने नवे नहीं नहीं कहता असी नाल ही असी इंडिया नूं मैं कहना चाहता मैं फलाना। तो मैं कहा कि भी उही लास्ट साई ऑफ द मूर कि भी एक पासे तेरे पुरखियां ने प्यो ने किया, इहदा भी अपना रोल। ये सारे पावर हंगरी ने और असी समझते हैं कि हाल सिखां दा भी कोई बहुता वधिया नहीं है जो अज कश्मीरी दे बावजूद कि उन्होंने डिफाइंड स्पिरिट है, लड़ रहे ने, कश्मीरी लोग खड़े ने जिवें सिख कौम खड़ी है। पर जिवें जे सानू संत भिंडरां वालियां दे रूप दे विच एक सचियारा लीडर मिलिया ते किवें अपणियां नूं इस्तेमाल करके हकूमत ने अल्टीमेटली जिहड़ा वो टैंका तोपां नाल हमला करके उन्हां नूं शहीद करके सानू डिप्राइव किया। कश्मीरियां दे कोल जे कोई सी हुण सैयद अली शाह गिलानी वर्गा बजुर्ग जिहड़ा खलोता रहा अपने मौकफ ते, हुण ये सारे जिहड़े ने क्योंकि इन्हां सारिਆਂ ने कदे ना कदे कंप्रोमाइज़ किया होया, अजे भी जिहड़ी वो पावर की भुख है इन्हां नूं टिकण नहीं दिंदी है। तो ये एक हैल्पलैसनैस है। जदों तुसीं हैल्पलैसनैस दिखाओ कि जी नहीं है तो तुसीं किस किस्म के रब ने तो ये तो ठीक है वो फारूक अब्दुल्ला के कहण ते थोड़ी रब ने किसी मौजिज़ नूं भेजना है जां लोकां चों ही खलो जांदे हुंदे ने, ये नहीं हुंदा। उन्हां चों ही जदों जुल्म दे पापां दा घड़ा भर जांदा है। ये तो क्रिश्चियनिटी भी सिन किलर्स का सिनर कहती है, पर असी ये समझते हैं कि फिर रब दे जिहड़ी है बख्शिश दे नाल जिहड़ी आवाज़ जिहड़े चुकदे ने उन्हां दे उत्ते लड़ाई तुहानूं अपनी आप ही लड़नी पैंदी है। तुसीं कोई कहो कि जी जे इवें ना हुंदा तो फिर हज़ारां सालां दी गुलामी किवें हुंदी किसी दे लई कि जी उन्होंने ये तुहानूं रब ही तुहानूं तौफीक दिंदा है कि तुसीं लड़दे हो। बाकी जो पैगंबर आए जो गुरु अवतार वो तो अपनी गल कह गए, वो तो ऑलरेडी इटरनल ट्रूथ्स ने। गल तो यह है कि की तुहाडे च हिम्मत है सच लई खलोण दी, की तुहाडे च हिम्मत है जुल्म नूं वंगारण दी, की तुहाडे च हिम्मत है कि तुसी कुर्सी नूं सुखां नूं और जो तुसी जायदादां करोड़ां दियां बनाईयां उन्हां नूं लत्त मार के एक फकीर वांग आके लोकां दे नाल खलोतो नहीं है। तो फिर ड्रामेबाजियां मत करो। बिल्कुल डॉक्टर साहब, थोड़ा बहुत बहुत धन्यवाद। सो इत्थे लेने ब्रेक व्यूअर्स तो इसे तरह बने रहना, मिलते हैं छोटे जे ब्रेक तो बाद।